ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 8 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਲਾਸ ਐਂਜਲਸ ਟਾਈਮਸ ਰਿਪੋਰਟ ਕਰ ਰਹੀ ਹੈ ਵੀ ਫੈਡਸ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਮਲੈਸ ਫੰਡ ਯੂਜ਼ ਕੀਤੇ ਗਏ ਆ, ਉਹਦੇ ਵਿੱਚ ਜੋ ਫਰਾਡ ਤੇ ਕਰਪਸ਼ਨ ਹੋਇਆ ਉਹਦੇ ਵੱਲ ਦੇਖ ਰਹੀ ਹੈਗੀ ਆ ਫੈਡਰਲ ਗਵਰਨਮੈਂਟ, ਜਾਨੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀ ਸਰਕਾਰ। ਬਿੱਲ SLE ਇੱਕ ਨਵੇਂ ਜੋ US ਅਟਾਰਨੀ ਹੈਗੇ ਆ ਫॉर ਲਾਸ ਐਂਜਲਸ ਤੇ ਉਸ ਏਰੀਏ ਦੇ ਲਈ, ਤੇ ਉਹਨਾਂ ਨੇ ਇੱਕ ਕ੍ਰਿਮੀਨਲ ਟਾਸਕ ਫੋਰਸ ਫਾਰਮ ਕੀਤੀ ਆ ਜੋ ਇਨਵੈਸਟੀਗੇਟ ਕਰੂਗੀ ਪੋਟੈਂਸ਼ੀਅਲ ਫਰਾਡ ਤੇ ਕਰਪਸ਼ਨ ਜਿਹੜਾ ਲੋਕਲ ਹੋਮਲੈਸਨੈਸ ਫੰਡਸ ਦੇ ਵਿੱਚ ਹੋਇਆ ਹੈਗਾ। ਕਹਿੰਦੇ ਵੀ ਇਹਦੇ ਵਿੱਚ ਅਰੈਸਟ ਵੀ ਜ਼ਰੂਰ ਹੋਣਗੇ ਜੇ ਫੈਡਰਲ ਲਾ ਤੋੜੇ ਗਏ ਹੈਗੇ। US ਅਟਾਰਨੀ ਦੇ ਆਫਿਸ ਜੋ ਲਾਸ ਐਂਜਲਸ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਲਾਸ ਐਂਜਲਸ ਕਾਉਂਟੀ ਦੇ ਉੱਤੇ ਹੀ ਅਸੀਂ ਜਿਹੜਾ ਪੂਰਾ ਜ਼ੋਰ ਲਾ ਰਹੇ ਹੈਗੇ ਆ। ਕਹਿੰਦੇ ਵੀ ਮਿਲੀਅਨਸ ਆਫ ਡਾਲਰ ਦੀ ਫੈਡਰਲ ਫੰਡਿੰਗ ਐਲੋਕੇਟ ਕੀਤੀ ਗਈ ਸੀ ਤੇ ਉਹਦਾ ਹੁਣ ਕੋਰਟ ਆਰਡਰਡ ਆਡਿਟ ਹੋਇਆ ਹੈਗਾ ਤੇ ਉਹਦੇ ਵਿੱਚ ਬਹੁਤ ਜ਼ਿਆਦੀਆਂ ਖਾਮੀਆਂ ਪਾਈਆਂ ਗਈਆਂ ਹੈਗੀਆਂ। ਜਿਹੜੇ ਟੈਕਸ ਪੇਅਰਸ ਆ ਉਹ ਕਹਿੰਦੇ ਵੀ ਉਹਨਾਂ ਨੂੰ ਹੱਕ ਹੈਗਾ ਵੀ ਜਿਹੜਾ ਉਹਨਾਂ ਨੇ ਮਿਹਨਤ ਦੇ ਨਾਲ ਪੈਸਾ ਕਮਾਇਆ ਤੇ ਟੈਕਸ ਦਿੱਤਾ ਹੈ ਗਵਰਨਮੈਂਟ ਨੂੰ, ਉਹ ਸਾਡੀ ਸਟੇਟ ਦੇ ਜਾਂ ਫੈਡਰਲ ਜਾਂ ਲੋਕਲ ਆਫੀਸ਼ੀਅਲ ਉਸ ਮਨੀ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਵਰਤਣ। ਇਹ ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਨੇ ਕਿਹਾ। ਹੋਮਲੈਸਨੈਸ ਫਰਾਡ ਤੇ ਕਰਪਸ਼ਨ ਟਾਸਕ ਫੋਰਸ ਕਹਿੰਦੇ ਵੀ ਇਨਵੈਸਟੀਗੇਟ ਕਰੂਗੀ ਕ੍ਰਾਈਮਸ ਰਿਲੇਟਡ ਟੂ ਜਿਹੜੀ ਮਿਸ ਅਪਰੋਪਰੀਏਸ਼ਨ ਹੋਈ ਆ ਫੈਡਰਲ ਟੈਕਸ ਡਾਲਰਸ ਦੀ ਤੇ ਹੋਮਲੈਸਨੈਸ ਦੇ ਸੰਬੰਧ ਦੇ ਵਿੱਚ ਆਲਮੋਸਟ ਕਹਿੰਦੇ ਭਈ ਜੋ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਜੋ 20 ਮਿਲੀਅਨ ਲੋਕਾਂ ਨੂੰ ਕਵਰ ਕਰਦਾ 7 ਕਾਉਂਟੀਜ਼, ਸੋ ਇਸ ਏਰੀਏ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਆ। ਸੋ ਦੇਖਦੇ ਆ ਹੁਣ ਜੋ ਫੈਡਰਲ ਸਰਕਾਰ ਉਹ ਜਿਹੜੇ LA ਦੇ ਵਿੱਚ ਜੋ ਕੁਝ ਉੱਥੇ ਦੇ ਲੋਕਲ ਪੋਲੀਟੀਸ਼ੀਅਨ ਨੇ ਕੀਤਾ ਆ ਵੀ ਕੁਝ ਲੱਭਦੇ ਆ ਜਾਂ ਉਹਨਾਂ ਨੂੰ ਜੇ ਲੱਭਦਾ ਆ ਤਾਂ ਫਿਰ ਉਹਨਾਂ ਨੂੰ ਅੰਦਰ ਕਰਦੇ ਆ ਕਿ ਨਹੀਂ। ਜੀ ਬਿਲਕੁਲ। ਆਲਰੇਡੀ ਕਿੰਨੇ ਬਿਲੀਅਨ ਡਾਲਰ ਦਾ ਇਸ ਦੇ ਵਿੱਚ ਕਹਿ ਸਕਦੇ ਵੀ ਧਾਂਦਲੀ ਦੀ ਬੋ ਇਸ ਦੇ ਵਿੱਚ ਆ ਰਹੀ ਸੀ। ਪਿਛਲੇ ਕਈ ਮਹੀਨਿਆਂ ਤੋਂ ਇਹ ਰੌਲਾ ਬਹੁਤ ਜ਼ਿਆਦਾ ਸੁਰਖੀਆਂ ਬਟੋਰ ਰਿਹਾ ਆ ਤੇ ਇਸ ਦੀ ਜਾਂਚ ਹੋਣੀ ਵੀ ਚਾਹੀਦੀ ਆ। ਹੋਮਲੈਸਨੈਸ ਦੇ ਨਾਂ ਦੇ ਉੱਤੇ ਟੈਕਸ ਪੇਅਰ ਮਨੀ ਬਹੁਤ ਸਪੈਂਡ ਹੋਈ ਆ, ਪਰ ਹੋਮਲੈਸਨੈਸ ਦੀ ਸਿਚੁਏਸ਼ਨ ਕਿਤੇ ਵੀ ਜਿਹੜੀ ਉਹ ਠੀਕ ਨਹੀਂ ਆ। ਜਿਹੜੇ 99 ਤੇ ਆਉਂਦੇ ਹੋਣੇ ਆ ਚੋਚਲਾ ਦੇ ਲਾਗੇ ਇੱਕ ਪੂਰੀ ਦੀ ਪੂਰੀ ਹੁਣ ਨਵੀਂ ਲੈਣ ਲੱਗ ਗਈ ਆ ਮਰਸੈਡ ਤੇ ਉਹ ਤੋਂ ਅੱਗੇ, ਵੀ ਜਿੱਦਾਂ ਨਵੀਂ ਕਲੋਨੀ ਘੱਟਦੀ ਹੁੰਦੀ ਹੈ ਇਹਨਾਂ ਨੂੰ। ਸੋ ਪਤਾ ਨਹੀਂ ਕਿੱਥੋਂ ਕੱਢ ਕੇ ਕਿੱਥੇ ਘੱਲੀ ਜਾਂਦੇ ਆ, ਕਿੱਦਾਂ ਜਿਹੜਾ ਇਹ ਹੋ ਰਿਹਾ ਆ, ਮਨੀ ਕਿੱਥੇ ਜਿਹੜੀ ਉਹ ਜਾ ਰਹੀ ਆ। ਸੋ ਕਾਲਡ ਜਿਹੜੀਆਂ ਵਿਚਾਲੇ ਆਰਗੇਨਾਈਜੇਸ਼ਨ ਆ ਉਹ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਨਹੀਂ ਕਰ ਰਹੀਆਂ, ਇਸ ਦੀ ਜਾਂਚ ਜਿਹੜੀ ਹੋਣੀ ਆ ਲਾਜ਼ਮੀ ਆ। ਟਰਾਂਸਪੇਰੈਂਸੀ ਦੀ, ਪਾਰਦਰਸ਼ਤਾ ਦੀ ਇੱਥੇ ਬਹੁਤ ਵੱਡੀ ਜ਼ਰੂਰਤ ਆ। ਹਰਜੋਤ ਸਿੰਘ ਜੀ, ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕਾਂ ਦੇ ਲਈ ਇੰਸ਼ੋਰੈਂਸ ਨੂੰ ਲੈ ਕੇ ਕੋਈ ਬੜੀ ਚੰਗੀ ਸਿਚੁਏਸ਼ਨ ਨਹੀਂ ਚੱਲ ਰਹੀ ਪਿਛਲੇ ਕਈ ਚਿਰ ਤੋਂ। ਅੱਜ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਹਾਮੀ ਭਰ ਦਿੱਤੀ ਆ ਵੀ ਸਟੇਟ ਫਾਰਮ ਇੰਸ਼ੋਰੈਂਸ 17% ਰੇਟ ਇਨਕਰੀਜ਼ ਪ੍ਰਪੋਜ਼ਲ ਜਿਹੜਾ ਆ ਉਹ ਕਰੇਗੀ। ਸੋ ਕਹਿੰਦੇ ਵੀ ਅੱਜ ਪਹਿਲਾ ਦਿਨ ਹੀਅਰਿੰਗ ਦਾ ਖਤਮ ਹੋਇਆ। ਜੱਜ ਨੇ ਉੱਦਾਂ ਡਿਸਾਈਡ ਕਰਨਾ ਆ ਵੀ ਰਿਕਮੈਂਡ ਕਰਨਾ ਹੈ ਜਾਂ ਨਹੀਂ ਰਿਕਮੈਂਡ ਕਰਨਾ, ਪਰ ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੇ ਸਟੇਟ ਫਾਰਮ ਦੋਨੋਂ ਆਪਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਮੰਨ ਗਏ ਆ ਵੀ ਅਸੀਂ 17% ਰੇਟ ਇਨਕਰੀਜ਼ ਹੋਊਗਾ।
ਹਰਜੋਤ ਸਿੰਘ ਜੀ, ਹੁਣ ਤੁਸੀਂ ਇੰਸ਼ੋਰੈਂਸ ਦੇ ਨਾਲ ਲੰਮੇ ਚਿਰ ਤੋਂ ਜਿਹੜੇ ਆ ਜੁੜੇ ਆ, ਇੱਥੇ ਲੋਕਾਂ ਦੇ ਕੋਲ ਕੀ ਵਿਕਲਪ ਜਿਹੜਾ ਉਹ ਬਚਦਾ ਆ? ਕੀ ਕੋਈ ਹੋਰ ਕੰਪਨੀ ਵੱਲ ਜਿਹੜੇ ਸਟੇਟ ਫਾਰਮ ਦੇ ਆਲਰੇਡੀ ਚੱਲ ਰਹੇ ਉਹਨਾਂ ਨੂੰ ਦੇਖਣਾ ਚਾਹੀਦਾ ਆ, ਜਾਂ ਚੁੱਪ-ਚਾਪ ਹੁਣ ਇਸ ਨੂੰ ਜਿਹੜਾ ਉਹ ਲੋਕਾਂ ਨੂੰ ਸਹਿਣਾ ਪਊਗਾ? ਕੀ ਕੀ ਕੀਤਾ ਜਾ ਸਕਦਾ ਹੈ ਇਸ ਤੋਂ ਅੱਗੇ? ਤੁਹਾਡੀ ਕੀ ਇਸ ਦੇ ਵਿੱਚ ਇੰਸ਼ੋਰੈਂਸ ਦੇ ਪੱਖ ਤੋਂ ਕੀ ਰਾਏ ਹੈਗੀ ਆ? ਇੰਸ਼ੋਰੈਂਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਨਾ ਇਸ ਵੇਲੇ ਬਹੁਤ ਹਾਰਡ ਆ। ਬਹੁਤ ਵਾਰ ਸਾਨੂੰ ਵੀ ਕਾਲਾਂ ਆਉਂਦੀਆਂ ਵੀ ਭਾਈ ਅਸੀਂ ਸ਼ੌਪ ਅਰਾਊਂਡ ਕਰਦੇ, ਮੈਂ ਕਿਹਾ ਹੁਣ ਇਹ ਮੌਕਾ ਨਹੀਂ ਸ਼ੌਪ ਅਰਾਊਂਡ ਕਰਨ ਦਾ। ਮੈਜੋਰਟੀ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਬਿਜ਼ਨਸ ਨਹੀਂ ਲਿਖ ਰਹੀਆਂ, ਕੋਈ ਨਾ ਕੋਈ ਬਹਾਨਾ ਲਾ ਦਿੰਦੀਆਂ ਵੀ ਤੁਹਾਡੀ ਰੂਫ ਪੁਰਾਣੀ ਆ, ਤੁਹਾਡੇ ਜਿਹੜੀ ਮੇਨਟੇਨੈਂਸ ਗੁੱਡ ਨਹੀਂ ਹੈਗਾ, ਘਰ ਓਲਡ ਆ, ਤੁਹਾਡਾ ਏਰੀਆ। ਕਈ ਨਵੇਂ ਟਾਊਨ ਬਣੇ ਆ, ਨਵੇਂ ਟਾਊਨਾਂ ਦੇ ਵਿੱਚ ਉਹ ਕਹਿ ਰਿਹਾ ਵੀ ਤੁਹਾਡਾ ਜਿਹੜਾ ਏਰੀਆ ਉਹ ਫਾਇਰ ਦੇ ਵਿੱਚ ਆ। ਜਿਸ ਤਰ੍ਹਾਂ ਐਗਜ਼ਾਮਪਲ ਦੇਵਾਂ, ਪਹਿਲਾਂ ਐਲਡਰਾਡੋ ਰੌਕਲੇਨ ਸੀ, ਹੁਣ ਜੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਜੇ ਰੋਜ਼ਵਿਲ ਏਰੀਏ 'ਚ ਰਹਿੰਦੇ, ਰੋਜ਼ਵਿਲ ਦੇ ਏਰੀਏ ਨੂੰ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਨਹੀਂ ਅਸੀਂ ਲਿਖਣੀ। ਕਲੋਵਿਸ ਏਰੀਏ 'ਚ ਕਈ ਨਵੀਆਂ ਡਿਵੈਲਪਮੈਂਟ ਆ, ਉਹ ਕਹਿੰਦੇ ਵੀ ਨਹੀਂ ਲਿਖਣੀਆਂ ਅਸੀਂ, ਇਹ ਫਾਇਰ ਵਾਲਾ ਏਰੀਆ। ਸੋ ਲਾਸ ਐਂਜਲਸ ਜੋ ਕੁਝ ਵਾਪਰਿਆ ਉਹ ਤੁਹਾਡੇ ਸਾਹਮਣੇ ਹੀ ਆ। ਇੰਸ਼ੋਰੈਂਸ ਬਸ ਇੱਕ ਤਰ੍ਹਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਆ ਉਹ ਸੀਰੀਅਸ ਨਹੀਂ ਹੈਗੇ, ਤੇ ਜਿਹੜੇ ਲੋਕ ਆ ਉਹ ਕੱਲੇ-ਕੱਲੇ ਤੰਗ ਤਾਂ ਹੋ ਰਹੇ ਆ ਵੀ ਭਾਈ ਅਸੀਂ ਇੰਨਾ ਪ੍ਰੀਮੀਅਮ ਦੇ ਰਹੇ ਆ। ਘਰਾਂ ਨੂੰ ਰੀਅਲ ਐਸਟੇਟ ਮਾਰਕੀਟ ਤੇ ਬਹੁਤ ਇਹਦਾ ਵੱਡਾ ਅਸਰ ਪੈ ਰਿਹਾ, ਲੋਕਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ। ਪਰ ਮੈਨੂੰ ਲੱਗਦਾ ਨਹੀਂ ਵੀ ਜਿਹੜੀ ਸਿਚੁਏਸ਼ਨ ਉਹ ਸੁਧਰੂਗੀ, ਕਿਉਂਕਿ ਪਿਛਲੇ ਸਾਲ ਆਸ ਸੀ, ਪਰ ਜੋ ਨੁਕਸਾਨ ਬਿਲੀਅਨਸ ਆਫ ਡਾਲਰ ਦਾ ਲਾਸ ਐਂਜਲਸ 'ਚ ਹੋਇਆ, ਉਹਦੇ ਬਾਅਦ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਕੈਲੀਫੋਰਨੀਆ ਦੇ ਵਿੱਚ ਆਪਣੇ ਜ਼ਿਆਦਾ ਪੈਰ ਪਸਾਰਨੇ ਨਹੀਂ ਚਾਹੁੰਦੀਆਂ ਹੈਗੀਆਂ। ਜੀ, ਇਹ ਪਹਿਲਾਂ 22% ਦੀ ਇਹਨਾਂ ਨੇ ਓਰੀਜਨਲੀ ਵਾਧਾ ਕਰਨ ਦੀ ਮੰਗ ਰੱਖੀ ਸੀ, 5% ਘਟਾਤਾ ਹੈ ਤੇ ਹੁਣ 17% ਦੇ ਉੱਤੇ ਕਹਿੰਦੇ ਵੀ ਦੋਨੋਂ ਧਿਰਾਂ ਜਿਹੜੀਆਂ ਉਹ ਮੰਨੀਆਂ ਆ। ਸਟੇਟ ਫਾਰਮ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਆ ਜੀ, ਕਹਿੰਦੇ ਵੀ ਇਸ ਨੂੰ ਹੁਣ ਹਰੀ ਝੰਡੀ ਦੇ ਦਿੱਤੀ ਜਾਂਦੀ ਆ, ਜੋ ਕਿ ਅੰਦਰੂਨੀ ਰਿਪੋਰਟ ਆ ਵੀ ਇਹ ਮਿਲਣ ਜਾ ਰਹੀ ਆ। ਤਾਂ ਕਹਿੰਦੇ ਵੀ ਇਹਦੇ ਨਾਲ ਐਡੀਸ਼ਨਲ $400 ਮਿਲੀਅਨ ਇਹਨਾਂ ਨੂੰ ਪ੍ਰੀਮੀਅਮਸ ਦੇ ਵਿੱਚ ਜਿਹੜਾ ਉਹ ਆਵੇਗਾ। ਪਰ ਨਾਲ ਦੇ ਨਾਲ ਉਹਨਾਂ ਲੋਕਾਂ ਦੇ ਲਈ ਬੜਾ ਔਖਾ ਜਿਹੜਾ ਉਹ ਹੋਊਗਾ, ਕਿਉਂਕਿ ਹੁਣ ਹਰਜੋਤ ਸਿੰਘ ਜੀ, ਇੰਸ਼ੋਰੈਂਸ ਪ੍ਰੀਮੀਅਮ ਹੀ ਲੋਕਾਂ ਦੇ ਲਈ ਇੱਕ ਮੌਰਗੇਜ ਵਾਲਾ ਹਿਸਾਬ ਜਿਹੜਾ ਉਹ ਬਣੀ ਜਾ ਰਿਹਾ ਵੀ ਜਿਸ ਹਿਸਾਬ ਦੇ ਨਾਲ ਇਹ ਮਹਿੰਗੀ ਜਿਹੜੀ ਉਹ ਹੋ ਰਹੀ ਆ। ਬਿਜਲੀ ਆ ਤਾਂ ਮਹਿੰਗੀ ਹੋ ਰਹੀ ਆ, ਇੰਸ਼ੋਰੈਂਸ ਆ ਤਾਂ ਮਹਿੰਗੀ ਹੋ ਰਹੀ ਆ। ਹੋਮ ਓਨਰ ਬਣਨਾ ਦੇ ਲਈ ਲੋਕਾਂ ਨੂੰ ਹੁਣ ਲੱਗਦਾ ਵੀ ਦੂਜੀ ਜੌਬ ਜਿਹੜੀ ਸਪੈਸ਼ਲ ਇੰਸ਼ੋਰੈਂਸ ਲਈ ਤੇ ਬਿਜਲੀ ਦਾ ਬਿੱਲ ਪੇ ਕਰਨ ਦੇ ਲਈ ਹੀ ਲੋਕਾਂ ਨੂੰ ਜਿਹੜੀ ਉਹ ਕਰਨੀ ਪੈ ਜਾਣੀ ਆ। ਇਹ ਸਿਚੁਏਸ਼ਨ ਜਿਹੜੀ ਉਹ ਬਣੀ ਆ। 400-500 ਤੋਂ $500-600 ਲੋਕਾਂ ਦਾ ਕਹਿ ਸਕਦੇ ਵੀ ਸਾਲ ਪਿੱਛੇ ਐਟਲੀਸਟ ਮਿਨੀਮਮ ਜਿਹੜਾ ਆ ਉਹ ਓਵਰਆਲ ਜਿਹੜਾ ਉਹ ਲੋਕਾਂ ਦਾ ਖਰਚਾ ਜਿਹੜਾ ਵਧਣ ਜਾ ਰਿਹਾ ਹੈਗਾ ਆ ਜੀ। ਅਗਲੀ ਖਬਰ ਵੱਲ ਚੱਲੀਏ ਜੋ IRS ਤੇ ਆਈਸ ਦੇ ਨਾਲ ਰਿਲੇਟਡ ਆ। ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਵੀ IRS ਨੇ ਆਲਰੇਡੀ ਐਗਰੀ ਕਰ ਲਿਆ ਹੈ ਵੀ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੂੰ ਸਾਰਾ ਡਾਟਾ ਦੇਣਗੇ ਜੋ ਅਨਡਾਕੂਮੈਂਟਡ ਲੋਕ ਟੈਕਸ ਫਾਈਲ ਕਰਦੇ ਹੈਗੇ ਆ, ਤਾਂ ਕਿ ਉਹ ਮੈਚ ਕਰ ਸਕਣ। ਸੋ ਇਸ ਨੂੰ ਦੇਖਦੇ ਹੋਏ ਜੋ ਐਕਟਿੰਗ ਕਮਿਸ਼ਨਰ ਆ ਇੰਟਰਨਲ ਰੈਵਨਿਊ ਸਰਵਿਸ ਦੇ, ਉਹਨਾਂ ਨੇ ਇਹ ਕਿਹਾ ਵੀ ਮੈਂ ਰਿਜ਼ਾਈਨ ਕਰਨ ਜਾ ਰਹੀ ਹਾਂ। ਸਵੇਰੇ ਵੀ ਆਪਾਂ ਦੱਸਿਆ ਸੀ ਵੀ ਇਹ ਇੱਕੋ ਇੱਕ ਡਿਪਾਰਟਮੈਂਟ ਸੀ ਜਿਹਦੇ ਮੁਤਾਬਕ ਤੁਹਾਡਾ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ, ਚਾਹੇ ਤੁਹਾਡਾ ਸੋਰਸ ਕੋਡ ਆ, ਐਡਰੈਸ ਆ, ਕਿੰਨਾ ਟੈਕਸ ਭਰਿਆ ਆ, ਉਹ ਤੁਸੀਂ ਕਿਸੇ ਵੀ ਹੋਰ ਗਵਰਨਮੈਂਟ ਏਜੰਸੀ ਨੂੰ ਨਹੀਂ ਦਿੰਦੇ ਸੀ। ਪਰ ਹੁਣ ਇਹ ਐਗਰੀਮੈਂਟ ਹੋ ਗਿਆ। ਮਿਲਾਨੀਆ ਕਰੂਜ਼ ਜੋ ਐਜ਼ ਏ ਐਕਟਿੰਗ ਹੈਡ ਕਰ ਰਹੇ ਸੀ ਉਹਦੇ IRS ਨੂੰ, ਉਹਨਾਂ ਨੇ ਅੱਜ ਇਹ ਕੀਤਾ, ਕਿਹਾ ਆ ਵੀ ਜਦੋਂ ਟ੍ਰੇਜਰ ਸੈਕਟਰੀ ਸਕਾਟ ਬਸੈਂਟ ਤੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਏਮ ਉਹਨਾਂ ਨੇ ਸਾਈਨ ਕਰਤੇ ਆ, ਉਹ ਤੋਂ ਬਾਅਦ ਵੀ ਮੈਂ ਇਸ ਨਾਲ ਨਹੀਂ ਐਗਰੀ ਕਰਦੀ ਹੈਗੀ ਤੇ ਮੈਂ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰਨ ਜਾ ਰਹੀ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਵਾਰੀ ਫੇਰ ਜਿਹੜਾ ਉਹ ਦੱਸਿਆ, ਜਿਹੜੇ CBP 1 ਐਪ ਜਿਨ੍ਹਾਂ ਨੇ ਵਰਤਦੇ ਸੀਗੇ ਵੀ ਇਮੀਡੀਏਟਲੀ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਲਓ ਜਾਂ ਲੀਵ ਕਰ ਜਾਓ। ਆਲਰੇਡੀ ਜਿੱਦਾਂ ਸਵੇਰੇ ਦੱਸਿਆ ਸੀ 9,85,000 ਲੋਕ ਜਿਨ੍ਹਾਂ ਨੇ CBP 1 ਐਪ ਦੀ ਵਰਤੋਂ ਕਰਦੇ ਹੋਏ ਅਮਰੀਕਾ ਦੇ ਵਿੱਚ ਆਏ ਤੇ ਉਹਨਾਂ ਨੂੰ ਜਿਹੜਾ ਕਹਿ ਸਕਦੇ ਆ ਵੀ ਕੁਛ ਸਾਲ ਦੇ ਲਈ ਰਹਿਣ ਦੇ ਲਈ ਮੋਹਲਤ ਦਿੱਤੀ ਗਈ ਜਾਂ ਤਰੀਕ ਪੈ ਗਈ ਜਾਂ ਜੋ ਵੀ ਉਹਨਾਂ ਨੂੰ ਪੈਰੋਲ ਜਿਹੜੀ ਉਹ ਮਿਲੀ ਸੀ, ਉਹ ਸਾਰੀਆਂ ਜਿਹੜੀਆਂ ਟਰੰਪ ਪ੍ਰਸ਼ਾਸਨ ਨੇ ਹੁਣ ਰੱਦ ਜਿਹੜੀਆਂ ਉਹ ਕਰ ਦਿੱਤੀਆਂ ਆ। ਹੁਣ ਕਹਿੰਦੇ ਆ ਵੀ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਮਾਈਗ੍ਰੈਂਟਸ ਜਿਹੜੇ CBP 1 ਐਪ ਦੀ ਵਰਤੋਂ ਕਰਦੇ ਹੋਏ ਇੱਥੇ ਅਮਰੀਕਾ ਦੇ ਵਿੱਚ ਦਾਖਲ ਹੋਏ ਆ, ਉਹਨਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਆਲਰੇਡੀ ਈਮੇਲ ਕਰਕੇ ਜਿਹੜਾ ਉਹ ਦੱਸਣਾ ਸ਼ੁਰੂ ਕਰ ਦਿੱਤਾ ਆ ਵੀ ਇਟਸ ਟਾਈਮ ਫॉर ਯੂ ਟੂ ਲੀਵ ਯੂਨਾਈਟਿਡ ਸਟੇਟਸ। DHS is now exercising its discretion to terminate your parole immediately। ਜਿੰਨੇ ਵੀ CBP 1 ਐਪ ਵਰਤੀ ਸੀਗੀ
ਉਹਨਾਂ ਦੀਆਂ ਈਮੇਲ ਹੈਗੀਆਂ ਸੀ, ਕਿਉਂਕਿ ਉਹਨਾਂ ਨੇ ਉਹਦੇ ਥਰੂ ਹੀ ਐਪ ਦੇ ਜ਼ਰੀਏ ਹੀ ਕੁਛ ਜਿਹੜਾ ਆਪਣੇ ਆਪ ਨੂੰ ਜੋੜਿਆ ਸੀਗਾ ਨਾਲ, ਤੇ ਉੱਥੇ ਈਮੇਲ ਜਿਹੜੀ ਉਹਨਾਂ ਦੀ ਲੱਗੀ ਸੀਗੀ, ਤੇ ਹੁਣ ਉਹਨਾਂ ਨੂੰ ਈਮੇਲ ਆ ਗਈ ਆ ਵੀ ਭਾਈ ਅਮਰੀਕਾ ਛੱਡ ਕੇ ਜਿਹੜਾ ਉਹ ਤੁਸੀਂ ਤਿੱਤਰ ਜਿਹੜਾ ਉਹ ਹੋ ਜਾਓ। ਜੇ ਜਿਨ੍ਹਾਂ ਨੂੰ ਵੀ 2-2 ਸਾਲ ਦੀ ਜਿਹੜੀ ਉਸ ਟਾਈਮ ਦੇ ਵਿੱਚ ਪੈਰੋਲ ਮਿਲੀ ਹੋਈ ਸੀਗੀ, ਸੋ ਪੈਰੋਲ ਉਹਨਾਂ ਦੀ ਟਰਮੀਨੇਟ ਹੋ ਚੁੱਕੀ ਆ। ਲੋਕ ਕਹਿੰਦੇ ਵੀ ਇਸ ਟਾਈਮ ਬਹੁਤ ਜ਼ਿਆਦਾ ਘਬਰਾਏ ਪਏ ਆ। ਜਨਵਰੀ 2023 ਤੋਂ CBP1 ਐਪ ਦੇ ਜ਼ਰੀਏ ਮਾਈਗ੍ਰੈਂਟਸ ਨੂੰ ਅਪਾਇੰਟਮੈਂਟ ਸਕੈਡਿਊਲ ਕਰਕੇ ਪੋਰਟ ਆਫ ਐਂਟਰੀਜ਼ ਦੇ ਉੱਤੇ ਬਾਰਡਰ ਲੀਗਲੀ ਜਿਹੜਾ ਇੱਕ ਹਿਸਾਬ ਦੇ ਨਾਲ ਬਾਰਡਰ ਆ ਕ੍ਰਾਸ ਕਰਨ ਦੇ ਲਈ ਇਜਾਜ਼ਤ ਦਿੱਤੀ ਗਈ ਸੀ। ਅਸਾਈਲਮ ਅਪਲਾਈ ਕਰਨ ਦਾ ਜਿਹੜਾ ਉਹ ਉਦੋਂ ਮੌਕਾ ਜਿਹੜਾ ਉਹ ਦਿੱਤਾ ਗਿਆ ਸੀਗਾ। ਹੁਣ ਜਿਨ੍ਹਾਂ ਨੇ ਵੀ ਉਸ ਦੀ ਵਰਤੋਂ ਕੀਤੀ ਆ, ਉਹਨਾਂ ਸਾਰਿਆਂ ਨੂੰ ਹੁਣ ਕਿਹਾ ਆ ਵੀ ਭਾਈ ਤੁਰੰਤ ਛੱਡ ਕੇ ਚਲੇ ਜਾਓ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ CBP ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਨੇ ਰੇਡ ਮਾਰੀ ਸੀ। ਉਸ ਟਾਈਮ ਦੇ ਉੱਤੇ ਵੱਡੀਆਂ ਖਬਰਾਂ ਆਈਆਂ ਸੀ ਵੀ ਜੀ ਇੰਨੀ ਡਰੱਗ ਫੜੀ ਗਈ, 78 ਜਿਹੜੇ ਕ੍ਰਿਮੀਨਲ ਫੜੇ ਗਏ ਹੈਗੇ ਆ। ਤੇ ਹੁਣ ਕੈਲ ਮੈਟਰਸ ਇਹ ਇੱਕ ਨਿਊਜ਼ ਆਰਗੇਨਾਈਜੇਸ਼ਨ ਹੈ ਕੈਲੀਫੋਰਨੀਆ ਦੀ, ਉਹਨਾਂ ਨੇ ਇਨਵੈਸਟੀਗੇਟ ਕੀਤਾ। ਕਹਿੰਦੇ ਵੀ ਜਿਹੜੇ 78 ਲੋਕ ਫੜੇ ਗਏ ਸੀ, ਉਹਨਾਂ ਚੋਂ 77 ਦੇ ਕਿਸੇ ਤਰ੍ਹਾਂ ਦਾ ਵੀ ਰੈਕਡ ਨਹੀਂ ਸੀ, ਕਿਸੇ ਤਰ੍ਹਾਂ ਦਾ ਵੀ ਕ੍ਰਿਮੀਨਲ ਉਹਨਾਂ ਦੇ ਉੱਤੇ ਚਾਰਜ ਨਹੀਂ ਸੀ। ਕਹਿੰਦੇ ਵੀ 2023 ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ 3.2 ਮਿਲੀਅਨ ਲੋਕਾਂ ਨੂੰ ਜਿਹੜਾ ਅਰੈਸਟ ਕਰਕੇ ਛੱਡਿਆ ਸੀ, ਜੋ ਅਮਰੀਕਾ ਦੇ ਵਿੱਚ ਆ ਰਹੇ ਸੀ। 1000 ਤੋਂ ਵੱਧ ਏਜੰਟਸ ਹੈਗੇ ਐਲ ਸੈਂਟਰੋ ਸੈਕਟਰ ਦੇ ਵਿੱਚ, ਜੋ ਕਲੈਕਸੋ ਵਾਲਾ ਬਾਰਡਰ ਸੈਕਟਰ ਪੈਂਦਾ ਜਿਹੜਾ ਆ, ਤੇ ਉੱਥੇ ਹੁਣ 91% ਐਂਟਰੀ ਡਿਕਰੀਜ਼ ਹੋ ਗਈ ਆ। ਲਗਭਗ ਕਹਿੰਦੇ ਵੀ ਉਹ ਹੁਣ ਬਿਲਕੁਲ ਖਾਲੀ ਆ, ਉੱਥੇ ਕੋਈ ਨਹੀਂ ਆਉਂਦਾ, ਜਿਹੜੀ ਵੀ ਪਾਰ ਨਹੀਂ ਮਾਰਦੀ ਜੀ, ਬਸ ਉਹ ਗੱਲ ਹੋਈ ਪਈ ਆ। ਸੋ ਐਲ ਸੈਂਟਰੋ ਸੈਕਟਰ ਦੇ ਜਿਹੜੇ ਹੈਡ ਹੈਗੇ ਆ ਗ੍ਰੈਗਰੀ ਬੋਬੀਨੋ, ਉਹਨਾਂ ਦੇ ਨਾਲ ਇੰਟਰਵਿਊ ਕੀਤੀ ਨਹੀਂ ਕੈਲ ਮੈਟਰਸ ਵਾਲਿਆਂ ਨੇ ਵੀ ਭਾਈ ਤੁਸੀਂ ਉਹ ਤਾਂ ਬੜੀਆਂ ਸਟੋਰੀਆਂ ਬਣਾਈਆਂ ਸੀ ਵੀ ਜੀ 78 ਲੋਕਾਂ ਨੂੰ ਫੜਿਆ ਗਿਆ, ਬਲਰਡ ਫੋਟੋਜ਼ ਲਾਈਆਂ ਗਈਆਂ, ਨਾਲ ਕਹਿੰਦੇ 3 ਮੈਕਸੀਕਨ ਮੂਲ ਦੇ ਲਟੀਨੋ ਮੂਲ ਦੇ ਬੰਦੇ ਸੀ, ਜਿਹਦੇ ਵਿੱਚ ਉਹਨੇ ਕਿਹਾ ਵੀ 33 ਪਾਉਂਡ ਮਰਵਾਨਾ ਫੜਿਆ ਗਿਆ ਕਾਰ ਦੇ ਵਿੱਚੋਂ, ਤੇ ਇਹਨੇ ਕਿਹਾ ਵੀ ਆਹ ਦੇਖੋ ਅਸੀਂ ਆਹ ਕੰਮ ਕਰ ਰਹੇ ਹਾਂ। ਤੇ ਇੱਕ ਜੋ ਸਿਟਰਸ ਮਿਊਚੁਅਲ ਇਹ ਐਸੋਸੀਏਸ਼ਨ ਆ, ਜਿਹੜੇ ਸਿਟਰਸ ਔਰੇਂਜਸ ਹੈਗੇ ਆ, ਹਾਰਵੈਸਟਿੰਗ ਕਰਦੇ ਆ, ਹਾਰਵੈਸਟਿੰਗ ਗਰੋਅਰਸ ਐਸੋਸੀਏਸ਼ਨ ਬੇਕਰਸਫੀਲਡ ਚ, ਕਹਿੰਦੇ ਵੀ ਜਦੋਂ ਮੈਂ ਖਬਰ ਇਹ ਸੁਣੀ ਸੀ ਵੀ ਬਾਰਡਰ ਪੈਟਰੋਲ ਏਜੰਟ ਟਾਰਗੇਟ ਕਰ ਰਹੇ ਆ ਕ੍ਰਿਮੀਨਲ ਐਕਟੀਵਿਟੀ ਨੂੰ, ਤੇ ਕਹਿੰਦਾ ਮੈਂ ਸੋਚਿਆ ਵੀ ਸ਼ਾਇਦ ਸਹੀ ਹੋਊਗੀ। ਤੇ ਕਹਿੰਦਾ ਜਦ ਮੈਂ ਬਾਅਦ ਚ ਦੇਖਿਆ ਵੀ ਇਹ ਤਾਂ ਉਹੀ ਬੰਦੇ ਆ ਜਿਹੜੇ ਸਾਡੇ ਖੇਤਾਂ 'ਚ ਰਹਿੰਦੇ ਆ, ਵਿਚਾਰੇ ਖੇਤਾਂ 'ਚ ਕੰਮ ਕਰਦੇ ਆ, ਇਹਨਾਂ ਦਾ ਤਾਂ ਕੋਈ ਲੈਣਾ ਦੇਣਾ ਹੀ ਹੈ ਨਹੀਂ ਸੀ, ਜਿਨ੍ਹਾਂ ਨੂੰ ਇਹ ਫੜ ਕੇ ਉੱਥੇ ਲੈ ਗਏ ਹੈਗੇ ਆ। ਕਹਿੰਦੇ ਵੀ ਬੰਦਿਆਂ ਨੂੰ ਹੋਮ ਡੀਪੂ ਦੇ ਬਾਹਰੋਂ, ਕਨਵੀਨੀਅੰਸ ਸਟੋਰ ਦੇ ਬਾਹਰੋਂ, ਖੇਤਾਂ ਦੇ ਵਿੱਚੋਂ ਫੜਿਆ ਗਿਆ, ਗੈਸ ਭਰਦਿਆਂ ਨੂੰ, ਕਹਿੰਦੇ ਵੀ ਰੋਡ ਤੋਂ ਪੁੱਲ ਕੀਤਾ ਗਿਆ। ਸੋ ਟੋਟਲੀ ਜਿਹੜਾ ਜਿੱਦਾਂ ਜਿਹੜੀ ਆ ਗਲਤ ਖਬਰ ਇਹ ਫੈਲਾਈ ਗਈ ਵੀ ਦੇਖੋ ਜੀ ਅਸੀਂ ਕ੍ਰਿਮੀਨਲ ਜਿਹੜੇ ਆ ਫੜ ਲਏ ਆ। ਇੱਕ ਬੰਦੇ ਦੀ ਕ੍ਰਾਈਮ ਹਿਸਟਰੀ ਸੀ, ਉਹਦੇ ਤੇ ਵੀ ਕਹਿੰਦੇ ਇਹ ਲਿਖਿਆ ਕ੍ਰਿਮੀਨਲ ਐਂਡ ਔਰ ਇਮੀਗ੍ਰੈਂਟ ਹਿਸਟਰੀ ਵਾਜ਼ ਨਾਟ ਨੋਨ ਪ੍ਰਾਇਰ ਟੂ ਦਾ ਐਨਕਾਊਂਟਰ। ਸੋ ਉਹਦਾ ਵੀ ਕੋਈ ਖਾਸ ਇਹਦੇ ਵਿੱਚ ਮਤਲਬ ਨਹੀਂ ਸੀ। ਸੋ ਸਿਰਫ ਇਹ ਫੇਸਬੁੱਕ ਪੇਜ ਜਿਹੜਾ ਸੀਗਾ CBP ਦਾ, ਉਹਦੇ ਉੱਤੇ ਜੋ ਇਨਫੋਰਮੇਸ਼ਨ ਦਿੰਦੇ ਰਹੇ। ਪਰ ਸਿਚੁਏਸ਼ਨ ਹੁਣ ਇਹ ਹੋਈ ਆ ਵੀ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਸਿਟਰਸ ਗਰੋਅਰਸ ਆ, ਜਿਹੜੇ ਜਾਂ ਨਿੰਬੂ ਜਾਂ ਔਰੇਂਜ ਜਾਂ ਹੋਰ, ਉਹਨਾਂ ਨੂੰ ਬੰਦੇ ਨਹੀਂ ਮਿਲ ਰਿਹਾ ਖੇਤਾਂ 'ਚ ਕੰਮ ਕਰਨ ਨੂੰ। ਹੁਣ ਆਪ ਫਾਰਮਰਸ ਜਿਹੜੇ ਲੱਗੇ ਹੋਏ ਹੈਗੇ ਆ, ਸੋ ਇਹ ਕਿਉਂਕਿ ਬੜਾ ਸਪੈਸੀਫਿਕ ਟਾਈਮ ਹੁੰਦਾ, ਇੰਨੇ ਟਾਈਮ ਦੇ ਵਿੱਚ ਤੋੜਨੇ ਆ, ਤੇ ਜੇ ਉਹ ਟਾਈਮ ਲੰਘ ਜਾਂਦਾ ਹੈ ਤੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਹੁਣ ਇਹ ਆ ਰਹੀਆਂ। ਉਸ ਆਪਰੇਸ਼ਨ ਦਾ ਨਾਂ ਬੜਾ ਵੱਡਾ ਸ਼ੋਅ ਕੀਤਾ ਗਿਆ, ਆਪਰੇਸ਼ਨ ਰਿਟਰਨ ਟੂ ਸੈਂਡਰ। ਇਹ ਜਿਹੜਾ ਕਹਿੰਦੇ ਕਸਟਮ ਬਾਰਡਰ ਪ੍ਰੋਟੈਕਸ਼ਨ ਦੇ ਹੈੱਡਕੁਆਟਰ ਵਾਸ਼ਿੰਗਟਨ DC ਦੇ ਵਿੱਚ ਅਨਾਉਂਸ ਕੀਤਾ ਗਿਆ ਸੀ। ਹੁਣ ਦੇਖ ਲਓ ਬਾਅਦ ਦੇ ਵਿੱਚ ਨਿਕਲਿਆ ਕੁਛ ਵੀ ਨਹੀਂ, ਪਰ ਉਹ ਬੰਦੇ ਵਿਚਾਰੇ ਫੜ ਕੇ ਜਿਹੜੇ ਆ ਉਹ ਮੇਰੇ ਖਿਆਲ ਨਾਲ ਡਿਪੋਰਟ ਕਰ ਦਿੱਤੇ ਗਏ, ਕਿਉਂਕਿ ਉਹਨਾਂ ਨੇ ਹੋ ਸਕਦਾ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਦਾ ਉਦਾਂ ਦਾ ਕੋਈ ਸਟੇਟਸ ਨਾ ਹੋਵੇ। ਪਰ ਇਹ ਜਿਹੜੀ ਰਿਪੋਰਟ ਇਹਨਾਂ ਨੇ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ, ਉਹਦਾ ਕਹਿਣ ਦਾ ਮਤਲਬ ਇਹ ਆ ਵੀ ਦੇਖੋ ਕਿੰਨਾ ਝੂਠ ਕਰਕੇ ਵੀ ਦੇਖੋ ਜੀ ਕ੍ਰਿਮੀਨਲ ਬੰਦੇ ਅਸੀਂ ਫੜ ਰਹੇ ਹਾਂ, ਪਰ ਜੋ ਫਾਰਮਰਸ ਜਿਹੜੇ ਬਹੁਤ ਵੱਡੇ ਫਾਰਮਰਸ ਟਰੰਪ ਉਹਨਾਂ ਦੇ ਸਪੋਰਟਰ ਸੀ, ਉਹਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ, ਸੋ ਉਹ ਹੁਣ ਬਹੁਤ ਹਰਟ ਹੋ ਰਹੇ ਹੈਗੇ ਆ। ਕਹਿੰਦੇ ਵੀ ਸਾਨੂੰ ਬੰਦੇ ਜਿਹੜੇ ਆ ਉਹ ਕੰਮ ਤੇ ਨਹੀਂ ਮਿਲ ਰਹੇ ਹੈਗੇ। ਕਹਿੰਦੇ ਵੀ ਇਸ ਵਾਰੀ ਬੇਕਰਸਫੀਲਡ ਸੀ, ਕੱਲ ਨੂੰ ਫ੍ਰਿਜ਼ਨੋ ਆ, ਹੁਣ ਮੇਬੀ ਸੈਕਰਾਮੈਂਟੋ, ਸਟਾਕਟਨ, ਹੋਰ ਕੋਈ ਵੀ ਸ਼ਹਿਰ ਆ ਸਕਦਾ। ਸੋ ਇਹ ਕੁਝ ਜੋ CBP ਵਾਲੇ ਆ ਉਹ ਕਹਿੰਦੇ ਵੀ ਕਰ ਰਹੇ ਆ। ਕੈਲ ਮੈਟਰਸ ਨੇ ਇਹ ਅੱਜ ਵਾਲੇ ਜਿਹੜਾ ਉਹਨਾਂ ਦਾ ਨਿਊਜ਼ਪੇਪਰ ਆ ਉਹਦੇ ਵਿੱਚ ਡਿਟੇਲ ਚ ਰਿਪੋਰਟ ਛਾਪੀ ਹੈ। ਹਰਜੋਤ ਸਿੰਘ ਜੀ, ਬਵੀਨੋ ਹੁਣਾਂ ਨੇ ਕਿਹਾ ਸੀਗਾ ਉਸ ਟਾਈਮ ਦੇ ਉੱਤੇ ਵੀ, ਕਹਿੰਦੇ ਵੀ ਸਾਡੇ ਕੋਲ ਪ੍ਰੀ ਡਿਟਰਮਿਨਡ ਲਿਸਟ ਆਫ ਟਾਰਗੇਟ ਆ,
ਵੀ ਇਹਦਾ ਮਤਲਬ ਉਹਨਾਂ ਨੂੰ ਪਤਾ ਸੀਗਾ ਵੀ ਕੌਣ ਬੰਦਾ ਕੀ ਆ, ਕਿੱਥੋਂ ਕਿਹੜਾ ਜਿਹੜਾ ਉਹ ਚੱਕਣਾ ਆ। ਤੇ ਹੁਣ ਜਿਹੜੀ ਸਪਰੈਡਸ਼ੀਟ ਉਹਨਾਂ ਨੇ ਏਜੰਸੀ ਨੇ ਸ਼ੇਅਰ ਕੀਤੀ ਕੈਲ ਮੈਟਰਸ ਦੇ ਨਾਲ, ਜਦੋਂ ਕ੍ਰਿਮੀਨਲ ਹਿਸਟਰੀ ਦੀ ਜਾਂਚ ਕੀਤੀ ਗਈ ਤਾਂ ਉਹਦੇ ਵਿੱਚ ਇਹੀ ਲਿਖਿਆ ਗਿਆ ਸੀਗਾ 78 ਦੇ ਵਿੱਚੋਂ 77 ਦੇ ਮੋਹਰੇ ਇਹ ਲਿਖਿਆ ਸੀ ਇਹਨਾਂ ਦੀ ਪਹਿਲਾਂ ਕੋਈ ਵੀ ਕ੍ਰਿਮੀਨਲ ਹਿਸਟਰੀ ਨੋਨ ਨਹੀਂ ਹੈਗੀ, ਐਨਕਾਊਂਟਰ ਤੋਂ ਪਹਿਲਾਂ ਇਹਨਾਂ ਦੇ ਬਾਰੇ ਕੋਈ ਇਹਨਾਂ ਦੀ ਕ੍ਰਿਮੀਨਲ ਜਾਂ ਇਮੀਗ੍ਰੇਸ਼ਨ ਹਿਸਟਰੀ ਹੈ ਹੀ ਨਹੀਂ ਆ। ਸੋ ਮਤਲਬ ਇਹ ਚੀਜ਼ ਜਿਹੜੀ ਉਹ ਬਣੀ ਆ। ਯਾਦ ਹੋਣਾ ਉਦੋਂ ਇੱਕ ਸਿਟੀਜ਼ਨ ਬੰਦੇ ਦੇ ਜਿਹੜੇ ਟਾਇਰ ਵੀ ਸਲੈਸ਼ ਕਰ ਦਿੱਤੇ ਗਏ ਸੀ, ਉਦੋਂ ਬਵੀਨੋ ਹੋਣਾ ਨੇ ਇਹ ਉਸ ਟਾਈਮ ਦੇ ਉੱਤੇ ਇਹ ਕਹਿ ਕੇ ਧੜਥੱਲੀ ਪਾਤੀ ਸੀ ਵੀ ਅਸੀਂ ਆ ਰਹੇ ਹਾਂ ਸੈਕਰਾਮੈਂਟੋ 'ਚ, ਅਸੀਂ ਆ ਰਹੇ ਹਾਂ ਜੀ ਫਰੈਜ਼ਨੋ ਵਾਲੇ ਪਾਸੇ ਨੂੰ। ਉਦੋਂ ਲੋਕਾਂ ਨੂੰ ਭਾਜਣਾ ਜਿਹੜੀਆਂ ਉਹ ਪਾ ਦਿੱਤੀਆਂ ਵੀ ਹੁਣ ਅਸੀਂ ਕਿੱਧਰ ਨੂੰ ਜਿਹੜਾ ਉਹ ਜਾਈਏ। ਡਰਦੇ ਮਾਰੇ ਲੋਕ ਕੰਮ ਤੇ ਜਾਣਾ ਜਿਹੜਾ ਉਹ ਬੰਦ ਹੋ ਗਏ ਸੀ। ਅਜੇ ਟਰੰਪ ਹੋਣਾ ਨੇ ਸਹੁੰ ਨਹੀਂ ਸੀ ਚੱਕੀ, ਉਦੋਂ ਬਾਈਡਨ ਹੋਣਾ ਦਾ ਕਾਰਜਕਾਲ ਉਸ ਟਾਈਮ ਦੇ ਉੱਤੇ ਚੱਲ ਰਿਹਾ ਸੀ। ਉਦਾਂ ਕਹਿਣ ਨੂੰ ਇਹ ਆਖਿਆ ਜਾਂਦਾ ਵੀ ਜਿਹੜੇ CBP ਦੇ ਕੋਲ ਬਾਰਡਰ ਦੇ 100 ਮੀਲ ਦੇ ਅੰਦਰ ਅੰਦਰ ਜਿਹੜਾ ਅਧਿਕਾਰ ਖੇਤਰ ਹੁੰਦਾ ਆ, ਪਰ ਇਹ 500 ਮੀਲ ਤੱਕ ਅੰਦਰ ਵੀ ਕਹਿੰਦੇ ਆ ਜਾ ਕੇ ਇਹ ਸਾਰਾ ਕੁਛ ਕਾਰਜ ਜਿਹੜਾ ਉਹ ਕਰਦੇ ਰਹੇ ਆ। ਅਮਰੀਕਾ ਦੇ ਆંકੜਿਆਂ ਦੇ ਉੱਤੇ, ਆਬਾਦੀ ਦੇ ਆંકੜੇ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਉਦਾਂ 350 ਮਿਲੀਅਨ ਚੋਂ 200 ਮਿਲੀਅਨ ਜਿਹੜੀ ਆਬਾਦੀ ਆ ਉਹ ਬਾਰਡਰ ਦੇ 100 ਮੀਲ ਦੇ ਦਾਇਰੇ ਦੇ ਵਿੱਚ ਰਹਿੰਦੀ ਆ। ਸੋ CBP ਆਲਰੇਡੀ ਬਹੁਤ ਵੱਡਾ ਹੈ, ਉਹਨਾਂ ਦੇ ਕੋਲ ਆਬਾਦੀ ਦੇ ਹਿਸਾਬ ਦੇ ਨਾਲ ਖੇਤਰ ਜਾਂ ਕਹਿ ਲਓ ਵੀ ਅਧਿਕਾਰ ਉਹਨਾਂ ਦਾ ਬਣਿਆ ਹੈਗਾ ਆ। ਪਰ ਇਹ ਹੁਣ ਧੱਕਾ ਆ ਜਿਸ ਤਰੀਕੇ ਦੇ ਨਾਲ ਹੁਣ ਅਲ ਸਲਵਾਡੋਰ ਦੇ ਉਸ ਬੰਦੇ ਦੀ ਕਿੰਨੀ ਚਰਚਾ ਚੱਲ ਰਹੀ ਆ, ਜਿਹਨੂੰ ਇੱਕ ਹਿਸਾਬ ਦੇ ਨਾਲ ਇੱਕ ਬੰਦੇ ਨੇ ਝੂਠ ਬੋਲ ਕੇ ਕਹਿਤਾ ਵੀ ਤੂੰ ਭਾਈ ਗੈਂਗ ਦਾ ਮੈਂਬਰ ਆ, ਉਹਨੂੰ ਚੱਕ ਕੇ ਅਗਲਿਆਂ ਨੇ ਉਹ ਮਾਰਿਆ, ਸਿਰ ਮੁੰਨ ਕੇ ਤਾਂ ਅਗਲਿਆਂ ਨੂੰ ਉੱਥੇ ਉਹ ਉਸ ਨੂੰ ਘੱਲ ਦਿੱਤਾ। ਤੇ ਇਸੇ ਤਰੀਕੇ ਦੇ ਨਾਲ ਵੀ ਸਾਡੇ ਕੋਲ ਲਿਸਟਾਂ ਬਣੀਆਂ ਪਈਆਂ ਬੰਦੇ ਅਸੀਂ ਜਿਹੜੇ ਉਹ ਚੱਕਣੇ ਆ, ਤੇ ਹੁਣ ਉਹ ਕਹਿੰਦੇ ਵੀ ਉਹਨਾਂ ਦਾ ਕੋਈ ਰੈਕਡ ਜਿਹੜਾ ਉਹ ਪਹਿਲਾਂ ਨਹੀਂ ਸੀਗਾ। ਸੋ ਜਾਂ ਤਾਂ ਇਸ ਦੇ ਵਿੱਚ ਥੋੜੀ ਹੋਰ ਟਰਾਂਸਪੇਰੈਂਸੀ ਜਿਹੜੀ ਲਿਆਉਣ, ਜੇ ਅਸਲ ਦੇ ਵਿੱਚ ਕੋਈ ਰੈਕਡ ਸੀਗੇ ਉਹਦੇ ਬਾਰੇ ਜਿਹੜਾ ਉਹ ਦੱਸਿਆ ਜਾਵੇ, ਨਹੀਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਭਾਵਨਾ ਆ ਉਹ ਥੋੜੀ ਜਿਹੜੀ ਉਹ ਚੇਂਜ ਹੁੰਦੀ ਆ। US ਬਾਰਡਰ ਪੈਟਰੋਲ ਦੇ 20 ਖੇਤਰ ਨੇ, 20 ਸੈਕਟਰਸ ਨੇ, ਜਿਨ੍ਹਾਂ ਵਿੱਚੋਂ ਜਿਹੜਾ ਅਲ ਸੈਂਟਰੋ ਦਾ ਇਹ ਸੈਕਟਰ ਪੈਂਦਾ ਆ, ਜਿਸ ਦੇ ਅਧੀਨ ਇਹ ਬਵੀਨੋ ਜਿਸ ਨੂੰ ਇਹ ਲੀਡ ਕਰਦੇ ਨੇ, ਤੇ ਉਹਨਾਂ ਦੇ ਹੀ ਆਪਣੇ ਸੈਕਟਰ ਦੇ ਵਿੱਚ ਉਹਨਾਂ ਨੇ ਇਹ ਵੱਡੀਆਂ ਜਿਹੜੀਆਂ ਉਹ ਛਾਪੇਮਾਰੀਆਂ ਕੀਤੀਆਂ ਸੀ। ਉਂਝ ਦੱਸਦੇ ਜਾਈਏ ਹੁਣ ਮੌਜੂਦਾ ਤੌਰ ਦੇ ਵਿੱਚ ਇਦਾਂ ਦੀ ਛਾਪੇਮਾਰੀ ਨਹੀਂ ਹੋ ਰਹੀ ਹੈਗੀ। ਇਹ ਇਦਾਂ ਦੀਆਂ ਗੱਲਾਂ ਦਾ ਜਿਹੜਾ ਬਚਾਅ ਆ ਸਟੂਡੈਂਟਾਂ ਦੇ ਦੁਆਲੇ ਜਿਹੜੇ ਹੁਣ ਜ਼ਿਆਦਾ ਹੋਏ ਪਏ ਆ, ਤੇ ਬਾਕੀ ਜਿਹੜੀਆਂ ਅੱਜ ਜਿਹੜੀਆਂ ਪਾਲਿਸੀ ਚੇਂਜਸ ਆਈਆਂ ਆ ਉਸ ਤੋਂ ਬਾਅਦ ਕੀ ਜਿਹੜਾ ਅਸਰ ਪਊਗਾ ਉਹ ਚੀਜ਼ ਨੂੰ ਜਿਹੜਾ ਹੁਣ ਦੇਖਣਾ ਪਊਗਾ। ਪਰ ਵਿੱਚ ਜੇ ਕੰਮ ਜਿਹੜਾ ਉਹ ਠੰਡਾ ਪੈ ਗਿਆ ਸੀ, ਪਰ ਅੱਜ ਪਾਲਿਸੀ ਸ਼ਿਫਟ ਦੇ ਵਿੱਚ, ਪਾਲਿਸੀ ਦੇ ਚੇਂਜ ਦੇ ਵਿੱਚ, ਤੇਜ਼ੀ ਦੇ ਵਿੱਚ ਅੱਗੇ ਕੀ ਬਣੂਗਾ ਇਹ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਇਹਨਾਂ ਦੀਆਂ ਬਿਆਨਾਂ ਤੋਂ ਜਾਂ ਜਿਹੜੀਆਂ ਇਹਨਾਂ ਦੀ ਨਿਊਜ਼ ਤੋਂ ਜਿਹੜਾ ਉਹ ਪਤਾ ਲੱਗਦਾ ਰਹੇਗਾ। ਜੀ, ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾਮ ਨੇ ਇਹ ਕਿਹਾ ਵੀ ਜੋ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਇਹ ਲੱਗ ਰਿਹਾ ਵੀ ਹੋ ਸਕਦਾ ਅਮਰੀਕਾ ਯੂਨੀਲੇਟਰਲੀ ਵੀ ਆਪਣੇ ਆਪ ਕੱਲਾ ਹੀ ਅਮਰੀਕਾ ਮੈਕਸੀਕੋ ਦੇ ਵਿੱਚ ਜਿਹੜੇ ਡਰੱਗ ਲਾਰਡਸ ਆ ਉਹਨਾਂ ਦੇ ਉੱਤੇ ਅਟੈਕ ਕਰ ਦੇਵੇ। ਤੇ ਸ਼ੇਨਬਾਮ ਨੇ ਇਹਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਇਹ ਕੱਲਿਆਂ ਦੇ ਨਾਲ ਅਟੈਕ ਕਰਨ ਨਾਲ ਰਿਜ਼ੋਲਵ ਨਹੀਂ ਹੋਣਾ ਕੁਝ ਵੀ। ਮੈਕਸੀਕੋ ਇੱਕ ਸੈਪਰੇਟ ਕੰਟਰੀ ਆ ਤੇ ਸਾਡੇ ਨਾਲ ਰਲ ਕੇ ਹੀ ਸਾਰਾ ਕੁਝ ਹੋ ਸਕਦਾ ਹੈ। ਕਹਿੰਦੇ ਵੀ ਜੋ ਮੈਕਸੀਕੋ ਦੇ ਰਹਿਣ ਵਾਲੇ ਲੋਕ ਆ ਉਹ ਕਿਸੇ ਵੀ ਹਾਲਤ ਦੇ ਵਿੱਚ ਅਮਰੀਕਾ ਦੀ ਇੰਟਰਵੈਂਸ਼ਨ, ਇੰਟਰਫੀਰੈਂਸ ਨਹੀਂ ਐਕਸੈਪਟ ਕਰਨਗੇ। ਪਰ NBC ਨਿਊਜ਼ ਨੇ ਸਾਈਟ ਕੀਤਾ ਹੈ ਵੀ 6 ਕਰੰਟ ਤੇ ਸਾਬਕਾ US ਦੇ ਮਿਲਟਰੀ ਦੇ ਲਾ ਇਨਫੋਰਸਮੈਂਟ ਤੇ ਇੰਟੈਲੀਜੈਂਸ ਜੋ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਤਿਆਰੀ ਕਰ ਰਿਹਾ ਹੈ ਵੀ ਮੈਕਸੀਕੋ ਦੇ ਵਿੱਚ ਜਿਹੜੇ ਡਰੱਗ ਲਾਰਡਸ ਆ ਜਾਂ ਜਿਹੜੀਆਂ ਉਹਨਾਂ ਦੀਆਂ ਲੈਬਸ ਹੈਗੀਆਂ ਉਹਨਾਂ ਨੂੰ ਡਰੋਨਸ ਦੇ ਨਾਲ ਜਾਂ ਮਿਜ਼ਾਈਲ ਦੇ ਨਾਲ ਕਿੱਦਾਂ ਅਟੈਕ ਕੀਤਾ ਜਾ ਸਕਦਾ ਹੈਗਾ। ਫਰਵਰੀ ਮਹੀਨੇ ਦੇ ਵਿੱਚ US ਨੇ ਸਿਨਾਲੋਆ ਕਾਰਟਲ ਤੇ ਮੈਕਸੀਕਨ ਡਰੱਗ ਕਾਰਟਲਸ ਇਹਨਾਂ ਨੂੰ ਗਲੋਬਲ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਸੀਗਾ। ਸ਼ੇਨਬਾਮ ਨੇ ਕਿਹਾ ਵੀ ਅਸੀਂ ਕਨਸਟੀਟਿਊਸ਼ਨਲ ਰਿਫਾਰਮ ਕਰ ਰਹੇ ਹੈਗੇ ਆਪਣੇ ਮੁਲਕ ਦੇ ਵਿੱਚ ਤੇ ਮੈਕਸੀਕੋ ਦੀ ਨੈਸ਼ਨਲ ਸੋਵਰਨਿਟੀ ਦੇ ਸੰਬੰਧ ਦੇ ਵਿੱਚ। ਸੋ ਇਸ ਤੋਂ ਪਹਿਲਾਂ ਵੀ ਕਹਿੰਦੇ ਵੀ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਪਹਿਲਾ ਐਡਮਿਨਿਸਟ੍ਰੇਸ਼ਨ ਸੀਗਾ ਉਸ ਟਾਈਮ ਦੇ ਉੱਤੇ ਵੀ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਆਪਣੇ ਜਿਹੜੇ ਸਾਬਕਾ ਡਿਫੈਂਸ ਸੈਕਟਰੀ ਮਾਰਕ ਐਸਪਰ ਆ ਉਹਨਾਂ ਨੇ ਮੋਬਾਈਲ ਦੇ ਵਿੱਚ ਵੀ ਲਿਖਿਆ ਵੀ 2 ਵਾਰੀ ਟਰੰਪ ਉਹਨਾਂ ਨੇ ਪੁੱਛਿਆ 2020 ਚ ਵੀ ਮਿਲਟਰੀ ਜਿਹੜੀ ਆ ਉਹ ਮਿਜ਼ਾਈਲਸ ਸ਼ੂਟ ਕਰ ਸਕਦੀ ਆ ਮੈਕਸੀਕੋ ਦੇ ਵਿੱਚ ਤਾਂ ਕਿ ਜਿਹੜੀਆਂ ਡਰੱਗ ਲੈਬਸ ਨੂੰ ਖਤਮ ਕੀਤਾ ਜਾ ਸਕੇ। ਇਹ ਉਹਨਾਂ ਦੇ ਜਿਹੜੇ ਸਾਬਕਾ ਡਿਫੈਂਸ ਸੈਕਟਰੀ ਆ ਉਹਨਾਂ ਨੇ ਆਪਣੇ ਮੋਬਾਈਲ ਦੇ ਵਿੱਚ ਲਿਖਿਆ ਹੈਗਾ।
ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਉਸ ਟਾਈਮ ਤੇ ਕਿਹਾ ਸੀ ਵੀ ਇਹ ਇਲੀਗਲ ਐਕਟ ਆਫ ਵਾਰ ਹੋਊਗਾ। ਸੋ ਪਰ ਲੱਗਦਾ ਆ ਵੀ ਕਿਉਂਕਿ ਡਰੱਗ ਕਾਰਟਲਸ ਨੂੰ ਲੈ ਕੇ, ਫੈਂਟਲਿਨ ਨੂੰ ਲੈ ਕੇ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਦੋ ਮੇਨ ਮੁੱਦੇ ਹੈਗੇ ਆ ਟਰੰਪ ਉਹਨਾਂ ਦੇ। ਜੀ ਸੋ ਇਹ ਕੁਛ ਨਾ ਕੁਛ ਜੋ ਚੱਲ ਰਿਹਾ ਹੈਗਾ, ਇਸੇ ਕਰਕੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੂੰ ਇਹ ਸਟੇਟਮੈਂਟ ਦੇਣੀ ਪਈ ਹੈਗੀ। ਜੀ ਅੱਜ ਪੈਂਟਾਗਨ ਨੇ ਹੁਣ ਤੋਂ ਅੱਧਾ ਕੁ ਘੰਟਾ ਪਹਿਲਾਂ ਟੌਪ ਦੇ ਜਿਹੜੇ ਪੈਂਟਾਗਨ ਦੇ ਅਧਿਕਾਰੀ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਵੀ ਯੂਐਸ ਮਿਲਟਰੀ ਦੇ ਕੋਲ ਕੋਈ ਵੀ ਅਥਾਰਟੀ ਨਹੀਂ ਹੈਗੀ ਡਰੱਗ ਕਾਰਟਲਸ ਦੇ ਉੱਤੇ ਮੈਕਸੀਕੋ ਦੇ ਵਿੱਚ ਡਰੋਨ ਸਟ੍ਰਾਈਕ ਜਿਹੜੀ ਉਹ ਕਰਨ ਦੀ। ਰਾਸ਼ਟਰਪਤੀ ਟਰੰਪ ਨੇ ਜਿਹੜਾ ਐਗਜ਼ੈਕਟਿਵ ਆਰਡਰ ਚੁਣੇ ਜਾਣ ਤੋਂ ਬਾਅਦ, ਸਹੁੰ ਚੱਕਣ ਤੋਂ ਬਾਅਦ ਚ ਸਾਈਨ ਕੀਤਾ ਸੀ। ਇਹਨਾਂ ਡਰੱਗ ਕਾਰਟਲਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਡਿਕਲੇਅਰ ਕਰ ਦਿੱਤਾ ਸੀਗਾ। ਸੋ ਉਸੇ ਦੇ ਤਹਿਤ ਹੀ ਜਿਹੜੇ ਟਰੰਪ ਹੁਣੀ ਆ ਇਹ ਇੱਕ ਐਵੀਨਿਊ ਲੱਭ ਰਹੇ ਆ, ਇੱਕ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਡਰੱਗ ਕਾਰਟਲਸ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਾਵੇ। ਜੇ ਮੈਕਸੀਕੋ ਅਲਾਓ ਕਰਦਾ ਹੈ, ਉਹਨਾਂ ਨੂੰ ਇਹ ਆ ਵੀ ਜੇ ਅੱਜ ਇਹਨਾਂ ਨੂੰ ਇਸ ਚੀਜ਼ ਲਈ ਅਲਾਓ ਕਰਤਾ, ਕੱਲ ਨੂੰ ਹੋਰ ਵੀ ਚੀਜ਼ਾਂ ਜਿਹੜੀਆਂ ਆ ਜਿੱਦਾਂ ਮਰਜ਼ੀ ਜਿਹੜੀਆਂ ਉਹ ਕਰਨਗੇ। ਮੈਕਸੀਕੋ ਵਾਲਿਆਂ ਨੂੰ ਮਨਾ ਕੇ ਜਿਹੜਾ ਉਹਨਾਂ ਦੇ ਨਾਲ ਹਮਲਾ ਕਰਨ ਦੇ ਵਿੱਚ ਮੈਨੂੰ ਲੱਗਦਾ ਬਿਹਤਰੀ ਜਿਹੜੀ ਉਹ ਰਹਿ ਸਕਦੀ ਆ। ਲੋੜ ਤਾਂ ਹੈਗੀ ਆ ਇਹ ਡਰੱਗ ਕਾਰਟਲਸ ਨੂੰ ਹਰਾਉਣ ਦੀ, ਉਹਨਾਂ ਨੂੰ ਪੂਰੀ ਤਰ੍ਹਾਂ ਖਤਮ ਜਿਹੜਾ ਉਹ ਕਰਨ ਦੀ, ਕਿਉਂਕਿ ਹਜ਼ਾਰਾਂ ਹੀ ਲੱਖਾਂ ਹੀ ਲੋਕ ਹੁਣ ਤੱਕ ਇਹਨਾਂ ਦੇ ਇਸ ਕਾਰਟਲ ਦੀ ਭੇਂਟ ਜਿਹੜੇ ਉਹ ਚੜ ਚੁੱਕੇ ਹੈਗੇ ਨੇ। ਪਰ ਇਹ ਆ ਵੀ ਹੁਣ ਸੋਵਰਨਿਟੀ ਦਾ ਜਿਹੜਾ ਮਸਲਾ ਮੈਕਸੀਕੋ ਦੇ ਸਾਹਮਣੇ ਵੀ ਆਣ ਪਿਆ ਆ। ਪਰ ਅਮਰੀਕਾ ਆਜ਼ਾਦੀ ਦਿਵਾਉਣ ਦੇ ਲਈ ਪਹਿਲਾਂ ਵੀ ਹੋਰ ਮੁਲਕਾਂ 'ਚ ਜਾਂਦਾ ਰਿਹਾ ਆ। ਸੋ ਮੈਕਸੀਕੋ ਦੇ ਬਾਰੇ ਦੇਖੋ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਇਸ ਦੇ ਵਿੱਚ ਹੁੰਦਾ ਆ। ਚੇਤਾਵਨੀ ਜਿਹੜੀ ਆ ਮੈਕਸੀਕੋ ਦੀ ਰਾਸ਼ਟਰਪਤੀ ਆ ਕਲੌਡੀਆ ਸ਼ੈਨਬੌਮ ਆ ਉਸਨੇ ਆਲਰੇਡੀ ਦਿੱਤੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਪਰ ਮਾਹੌਲ ਗਵਾਂਢੀਆਂ ਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਗਰਮਾਇਆ ਪਿਆ ਹੈਗਾ ਆ। ਇੱਕ ਖਬਰ ਐਸੋਸੀਏਟਡ ਪ੍ਰੈਸ ਦੇ ਸੰਬੰਧ ਦੇ ਵਿੱਚ, ਐਸੋਸੀਏਟਡ ਪ੍ਰੈਸ ਨੂੰ ਬੈਨ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਪ੍ਰੈਸ ਕਾਨਫਰੰਸਸ ਦੇ ਵਿੱਚ, ਈਵਨ ਵਾਈਟ ਹਾਊਸ ਦੇ ਵਿੱਚ। ਕਾਰਨ ਕੀ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਗੋਲਫ ਆਫ ਮੈਕਸੀਕੋ ਦਾ ਨਾਮ ਗੋਲਫ ਆਫ ਅਮਰੀਕਾ ਜਿਹੜਾ ਚੇਂਜ ਕਰ ਦਿੱਤਾ ਸੀ, ਤੇ ਐਸੋਸੀਏਟਡ ਪ੍ਰੈਸ ਦੇ ਜਿਹੜੇ ਵਰਕਰਸ ਆ ਜਾਂ ਜਿਹੜੇ ਜਰਨਲਿਸਟ ਆ ਉਹ ਹਜੇ ਵੀ ਗੋਲਫ ਆਫ ਮੈਕਸੀਕੋ ਹੀ ਯੂਜ਼ ਕਰਦੇ ਸੀ। ਉਹਨੂੰ ਲੈ ਕੇ ਕਹਿੰਦੇ ਵੀ ਇਹਨਾਂ ਦੀ ਐਂਟਰੈਂਸ ਬੈਨ ਕਰ ਦਿੱਤੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਇੱਕ ਯੂਐਸ ਦੇ ਫੈਡਰਲ ਡਿਸਟ੍ਰਿਕਟ ਕੋਰਟ ਦੇ ਜੱਜ, ਜੋ ਡਿਸਟ੍ਰਿਕਟ ਆਫ ਕੋਲੰਬੀਆ ਦੇ ਆ, ਜੱਜ ਟ੍ਰੇਵਰ ਮੈਕਫੈਡਨ, ਉਹਨਾਂ ਨੇ ਇਹ ਕਿਹਾ ਆ ਵੀ ਇਹਨਾਂ ਨੂੰ ਪੂਰਾ ਐਕਸੈਸ ਦਿੱਤਾ ਜਾਵੇ। ਇਹ ਧੱਕਾ ਹੈਗਾ ਆ ਵੀ ਹਰ ਇੱਕ ਦੀ ਇੱਥੇ ਬੋਲਣ ਦੀ ਆਜ਼ਾਦੀ ਹੈਗੀ ਆ। ਇਹਦੇ ਨਾਲ ਕੋਈ ਅਮਰੀਕਾ ਨੂੰ ਖਤਰਾ ਨਹੀਂ ਹੁੰਦਾ ਵੀ ਜੇ ਉਹ ਗੋਲਫ ਆਫ ਮੈਕਸੀਕੋ ਕਹਿੰਦੇ ਹੈਗੇ ਆ। ਤੇ ਹੁਣ ਉਹਨਾਂ ਨੂੰ ਜਿਹੜਾ ਐਂਟਰ ਕਰਨ ਦਿੱਤਾ ਜਾਊਗਾ। ਐਸੋਸੀਏਟਡ ਪ੍ਰੈਸ ਦੁਨੀਆ ਦੀ ਇੱਕ ਪ੍ਰੀਮੀਅਰ ਵਾਇਰ ਸਰਵਿਸ ਆ, ਤੇ ਕਹਿੰਦੇ ਵੀ ਇਹ ਆਰਟੀਕਲਸ, ਫੋਟੋਗ੍ਰਾਫਸ, ਵੀਡੀਓਜ਼ 300 ਦੇ ਕਰੀਬ ਯੂਐਸ ਦੇ ਨਿਊਜ਼ ਆਊਟਲੈਟਸ ਨੂੰ ਤੇ 900 ਦੇ ਕਰੀਬ ਇੰਟਰਨੈਸ਼ਨਲ ਸਾਈਟਸ ਨੂੰ ਡਿਸਟ੍ਰੀਬਿਊਟ ਕਰਦੀ ਹੈਗੀ ਆ। ਸੋ ਉਹਨਾਂ ਨੂੰ ਜਿਹੜੀ ਐਂਟਰੀ ਤੇ ਬੈਨ ਲਾਇਆ ਸੀ, ਹੁਣ ਉਹਨਾਂ ਨੂੰ ਦੁਬਾਰਾ ਕੀ ਫਿਰ ਐਕਸੈਸ ਆ ਉਹ ਮਿਲ ਗਿਆ ਹੈ। ਜੀ ਹਰਜੋਤ ਸਿੰਘ ਜੀ, ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟ ਦਾ ਜੀ ਹਾਲ ਦੱਸਦੇ ਜਾਈਏ। ਅੱਜ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਤਾਂ ਮਾਰਕੀਟ ਦੇ ਵਿੱਚ ਉਛਾਲ ਆਇਆ ਸੀ, ਪਰ ਸ਼ਾਮ ਤਾਈਂ ਜਾਂਦੇ ਜਾਂਦੇ ਉਹ ਸਾਰਾ ਕੁਝ ਢਿੱਲਾ ਜਿਹੜਾ ਉਹ ਪੈ ਗਿਆ। ਡਾਓ ਜੋਨ ਅੱਜ ਇੱਕ ਵਾਰੀ ਫਿਰ 320 ਪੁਆਇੰਟ ਦੀ ਗਿਰਾਵਟ ਤੋਂ ਬਾਅਦ 37,646 ਤੇ ਬੰਦ ਹੋਇਆ। S&P 79 ਪੁਆਇੰਟ ਘਟ ਕੇ 1.5% ਘਟ ਕੇ 4900 ਤੇ 83 ਤੇ ਨੈਸਡੈਕ ਜਿਹੜਾ 300 ਤੇ 35 ਪੁਆਇੰਟ ਘਟ ਕੇ 15,268 ਦੇ ਉੱਤੇ। ਸੋਨੇ ਦਾ ਭਾਅ $2992 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ 57 ਡਾਲਰ ਪ੍ਰਤੀ ਬੈਰਲ ਜਿਹੜੀ ਹੋ ਗਈ ਆ। ਤੇ ਕੈਲੀਫੋਰਨੀਆ ਵਿੱਚ ਤੇਲ ਨੇ ਧੂਆਂ ਲੋਕਾਂ ਦਾ ਕੱਢਿਆ, ਉਹਨਾਂ ਗੱਡੀ ਚੋਂ ਨਹੀਂ ਨਿਕਲਦਾ ਜਿੰਨਾ ਲੋਕਾਂ ਦੀਆਂ ਜੇਬਾਂ ਚੋਂ ਨਿਕਲਣ ਡਿਆ ਆ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 76,446, ਇਥੀਰੀਅਮ 1400 ਤੇ 64 US ਡਾਲਰ ਦੇ ਬਰਾਬਰ ਇਸ ਟਾਈਮ ਚੱਲ ਰਿਹਾ ਆ। ਕੁੱਲ ਮਿਲਾ ਕੇ 64 ਫੇਰੇ ਇਨਵੈਸਟਰਸ ਜਿਹੜੇ ਆਪਣੀ ਮਨੀ ਆ ਉਹ ਸਾਰੇ ਪਾਸੇ ਕਢਾਉਣ ਦੇ ਵਿੱਚ ਲੱਗੇ ਹੋਏ ਆ। 73% ਅਮਰੀਕਨ ਐਕਸਪੈਕਟ ਕਰਦੇ ਆ ਵੀ ਜੋ ਚੀਜ਼ਾਂ ਦੀਆਂ ਕੀਮਤਾਂ ਆ ਉਹ ਚੜ੍ਹਨਗੀਆਂ ਟਰੰਪ ਹੁਣਾਂ ਦੇ ਟੈਰਿਫ ਤੋਂ ਬਾਅਦ। ਰਿਊਟਰਸ ਤੇ LPSOS ਜੋ ਪੋਲਸ ਹੈਗੇ ਆ, ਇਪਸੋਸ ਜੀ ਆ। ਸੋ ਇਹਦੇ ਸੰਬੰਧ ਦੇ ਵਿੱਚ ਇਹ ਦੱਸਿਆ ਗਿਆ ਵੀ 73% ਜੋ ਰਿਸਪੋਂਡੈਂਟ ਆ ਉਹ ਇਹ ਕਹਿ ਰਹੇ ਆ। ਇਹਨਾਂ ਦੇ ਵਿੱਚੋਂ 57% ਜਿਹੜੇ ਆ
ਉਹ ਜੇ ਉਹਨਾਂ ਨੂੰ ਡਿਵਾਈਡ ਕੀਤਾ ਜਾਵੇ, ਇੱਕ ਕੁਆਟਰ ਰਿਪਬਲਿਕਨਸ ਵੀ ਇਹ ਕਹਿ ਰਹੇ ਆ ਵੀ 10% ਤੋਂ ਵੱਧ ਜਿਹੜਾ ਟੈਰਿਫ ਨਹੀਂ ਲੱਗਣਾ ਚਾਹੀਦਾ। ਇਲੋਨ ਮਸਕ ਦੀ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਪੀਟਰ ਨਵਾਰੋ ਹੈਗੇ ਆ ਬਿਹਾਈਂਡ ਦਾ ਸੀਨ ਇਸ ਟੈਰਿਫਸ ਨੂੰ ਲੈ ਕੇ, ਉਹਨਾਂ ਦੀ ਕਾਫੀ ਸ਼ਬਦੀ ਜੰਗਬੰਦੀ ਵੀ ਹੋਈ ਆ। ਇਲੋਨ ਮਸਕ ਨੇ ਤਾਂ ਪੀਟਰ ਨਵਾਰੋ ਨੂੰ ਪੀਟਰ ਰਿਟਾਰਡੋ ਤੱਕ ਕਹਿ ਦਿੱਤਾ। ਸੋ ਇਹ ਹੁਣ ਕਾਫੀ ਗਰਮਾ ਗਰਮੀ ਚੱਲ ਰਹੀ ਹੈਗੀ ਆ ਐਕਸ ਦੇ ਉੱਤੇ। ਸੋ ਸਿਚੁਏਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਟੈਰਿਫਸ ਨੂੰ ਲੈ ਕੇ ਸਾਰੇ ਐਗਰੀ ਨਹੀਂ ਕਰ ਰਹੇ ਹੈਗੇ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 34 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 13 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।